ਸੋ ਜੀ, ਬਹੁਤ ਸਾਰੇ ਇਨਵੈਸਟਰ ਆ ਉਹਨਾਂ ਨੇ ਆਪਣੇ ਸਾਹ ਘਸੀਟੇ ਹੋਏ ਆ, ਕਿਉਂਕਿ ਕੱਲ ਨੂੰ ਜਰੋਮੀ ਪਾਵਲ ਜੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਆ, ਉਹ ਬਰੋਕਿੰਗ ਇੰਸਟੀਚਿਊਟ ਦੇ ਉੱਤੇ ਬੋਲਣਗੇ। ਉਹ ਯੂਐਸ ਦੀ ਇਕਨੋਮੀ ਬਾਰੇ, ਲੇਬਰ ਮਾਰਕੀਟ ਬਾਰੇ। ਸੋ ਇਹ ਸਾਰੇ ਪਾਸੇ ਨੂੰ ਇਨਵੈਸਟਰ ਬੜੇ ਧਿਆਨ ਦੇ ਨਾਲ ਦੇਖ ਰਹੇ ਆ, ਕਿਉਂਕਿ ਇਹ ਪਤਾ ਨਹੀਂ ਵੀ ਉਹ ਕਿੰਨਾ ਕੁ ਇੰਟਰਸਟ ਰੇਟ ਉਹਨਾਂ ਨੇ ਦਸੰਬਰ ਦੇ ਵਿੱਚ ਇਨਕਰੀਜ਼ ਕਰਨਾ ਆ। ਇਹ ਸਾਰੇ ਖਾਸੇ ਨੂੰ ਦੇਖਦੇ ਹੋਏ ਐਮਾਜ਼ੋਨ ਦੇ, ਇਨਵੀਡੀਆ ਦੇ, ਟੈਸਲਾ ਦੇ ਸ਼ੇਅਰ 1% ਤੋਂ ਡਾਊਨ ਚਲੇ ਗਏ ਅੱਜ, ਤੇ 75 ਬੇਸਿਸ ਪੁਆਇੰਟ ਇੰਟਰਸਟ ਰੇਟ 4 ਵਾਰੀ ਵੱਧ ਚੁੱਕਾ ਹੈ ਅਮਰੀਕਾ ਦੇ ਵਿੱਚ, ਤੇ ਹੁਣ 5ਵੀਂ ਵਾਰੀ ਹੈਗਾ ਆ ਵੀ ਇਹ ਸਾਰੇ ਸੋਚ ਰਹੇ ਪਏ 50 ਬੇਸਿਸ ਪੁਆਇੰਟ ਵਧੂਗਾ ਜਾਂ ਇਹ 75 0.75 ਬੇਸਿਸ ਪੁਆਇੰਟ ਵਧੂਗਾ। ਹੂੰ ਐਪਲ ਦਾ ਸਟਾਕ 2.1% ਡਾਊਨ ਗਿਆ, ਚੌਥਾ ਸਟੇਟ ਸੈਸ਼ਨ ਦੇ ਵਿੱਚ। ਜੀ ਜੀ ਬਿਲਕੁਲ। ਸੋ ਹੁਣ ਦੇਖੋ ਕੀ ਜਿਹੜਾ ਇਹ ਬਣਦਾ ਹੈ ਹਰਜੋਤ ਸਿੰਘ ਜੀ। ਤੇ ਅੱਜ ਜੇ ਸਟਾਕਸ ਦੀ ਉਹੀ ਜੇ ਹੁਣ ਗੱਲ ਕਰਦੇ ਜਾਈਏ, ਕੱਲ ਮਾਰਕੀਟ ਜ਼ਿਆਦਾ ਡਿੱਗੀ ਸੀਗੀ, ਚਾਈਨਾ ਦੇ ਵਿੱਚ ਪ੍ਰੋਟੈਸਟ ਆ, ਉਹਨਾਂ ਨੂੰ ਲੈ ਕੇ ਅੱਜ ਡਾਓ ਜੋਨ ਤਕਰੀਬਨ ਸਟੇਬਲ ਹੀ ਰਿਹਾ, 3 ਪੁਆਇੰਟ ਵਧਿਆ, 33,852 ਦੇ ਉੱਤੇ ਬੰਦ ਹੋਇਆ। S&P 6 ਪੁਆਇੰਟ ਘਟਿਆ, 3957 ਤੇ ਨੈਸਡੈਕ ਜਿਹੜਾ ਉਹ 66 ਪੁਆਇੰਟ ਘਟਿਆ, 10,984 ਦੇ ਉੱਤੇ। ਸੋਨੇ ਦਾ ਭਾਅ $1751 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 3.73% ਤੇ ਕ੍ਰਿਪਟੋ ਕਰੰਸੀ 'ਚ ਬਿਟਕੋਇਨ 16,898 ਤੇ ਇਥੀਰੀਅਮ $1272 ਦੇ ਬਰਾਬਰ ਚੱਲ ਰਿਹਾ ਹੈ। ਇਸੇ ਤਰ੍ਹਾਂ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 65 ਪੈਸੇ ਰਹੇ ਆ, ਤੇ $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। ਇੱਥੇ ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਸਾਹਿਬਜ਼ਾਦੇ ਜ਼ੋਰਾਵਰ ਸਿੰਘ ਉਹਨਾਂ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਲਾਈਵ ਪ੍ਰੋਗਰਾਮ ਕੱਲ ਸਵੇਰੇ, ਜਾਣੀ ਕਿ 30 ਤਰੀਕ ਨੂੰ ਬੁੱਧਵਾਰ ਨੂੰ ਸਵੇਰੇ, ਤੁਸੀਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਤੇ ਦੇਖ ਸਕਦੇ ਆ। ਜੇ ਕਿਸੇ ਨੇ ਸਪਾਂਸਰ ਵੀ ਕਰਨਾ ਹੋਇਆ ਪ੍ਰੋਗਰਾਮ, ਤੁਸੀਂ ਸਪਾਂਸਰ ਕਰਾ ਸਕਦੇ ਆ। ਬਹੁਤ ਹੀ ਵਧੀਆ ਕਥਾਵਾਚਕ ਕੀਰਤਨੀ ਜਥੇ ਦੀਵਾਨ ਟੋਡਰਮਲ ਹਾਲ ਜੋ ਆ ਉੱਥੇ ਪਹੁੰਚ ਰਹੇ ਆ, ਤੇ ਉਹ ਸਾਰਿਆਂ ਦੇ ਜਿਹੜੇ ਪ੍ਰੋਗਰਾਮ ਆ ਤੁਸੀਂ ਲਾਈਵ ਦੇਖ ਸਕੋ। ਜੀ ਤੇ ਬਿਲਕੁਲ। ਸੋ ਸਾਰੇ ਜਾਣੇ ਪਹਿਲਾਂ YouTube ਤੇ Facebook ਨੂੰ ਲਾਈਕ ਤੇ ਜਿਹੜੇ ਆ ਉਹ ਸਬਸਕ੍ਰਾਈਬ ਜਿਹੜਾ ਕਰ ਲਓ, ਤਾਂ ਜੋ ਜਦੋਂ ਹੀ ਆਪਾਂ ਜਿਹੜਾ ਉੱਥੇ ਲਾਈਵ ਹੋਈਏ ਤੁਹਾਨੂੰ ਨਾਲ ਦੇ ਨਾਲ ਨੋਟੀਫਿਕੇਸ਼ਨ ਜਿਹੜੀ ਉਹ ਆ ਜਾਵੇ, ਤੇ ਤੁਸੀਂ ਉੱਥੋਂ ਦੇ ਇਹ ਜਿਹੜੇ ਮਹਾਨ ਗੁਰਮਤਿ ਸਮਾਗਮ ਹੋਣੇ ਆ ਉਹਨਾਂ ਦਾ ਲਾਹਾ ਖੱਟ ਸਕੋ, ਆਨੰਦ ਜਿਹੜਾ ਉੱਥੇ ਦਾ ਲੈ ਸਕੋ। ਤੇ ਜੇ ਕਿਸੇ ਨੇ ਕੋਈ ਸਪਾਂਸਰ ਵੀ ਕਰਨਾ ਹੋਵੇ ਉਸ ਪ੍ਰੋਗਰਾਮ ਨੂੰ, ਉਸ ਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ।